ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕਹਿੰਦੇ ਆ ਤੁਹਾਨੂੰ ਅੱਜ ਦੇ ਅਪਡੇਟ ਪਾਕਿਸਤਾਨ 'ਚ। ਜਦੋਂ ਅਮਰੀਕਾ 'ਚ 22 ਜਨਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 23 ਜਨਵਰੀ ਸਾਲ 2026 ਸ਼ੁਰੂ ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜਿਆ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਫੇਸਬੁੱਕ, YouTube, ਇੰਸਟਾਗ੍ਰਾਮ ਔਰ ਟਿਕਟੌਕ ਤੇ ਵੇਖ ਵੀ ਸਕਦੇ ਹੋ। ਸਾਡੇ ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ ਔਰ ਜੇ ਸਮਝਦੇ ਜੇ ਕਿ ਮੰਡੇ ਟੂ ਫਰਾਈਡੇ ਜਦੋਂ ਇਹ ਖਬਰਾਂ ਅਸੀਂ ਤੁਹਾਡੇ ਲਈ ਪੇਸ਼ ਕਰਨੇ ਆ, ਇਹ ਤੁਹਾਡੇ ਵਪਾਰ ਕਾਰੋਬਾਰ ਦੇ ਵਧਾ ਲਈ ਫਾਇਦਾਮੰਦ ਹੋ ਸਕਦੀਆਂ ਤੇ ਇਹਨਾਂ ਖਬਰਾਂ ਨੂੰ ਸਪਾਂਸਰ ਕਰ ਸਕਦੇ ਜੇ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਤ ਨੇ ਖਬਰਾਂ ਲੈ। ਪਾਕਿਸਤਾਨ ਨੇ ਟਰੰਪ ਦੇ ਬੋਰਡ ਆਫ ਪੀਸ ਤੇ ਦਸਤਖਤ ਕਰ ਦਿੱਤੇ ਨੇ ਤੇ ਸਰਕਾਰ ਮੁਖਾਲਫ ਪਾਰਟੀਆਂ ਜਿਹੜੀਆਂ ਨੇ ਉਹ ਬੋਲ ਪਈਆਂ ਨੇ ਕਿ ਇਹਦੇ ਨੁਕਤੇ ਕੀ ਨੇ, ਸਾਨੂੰ ਵੀ ਕੁਝ ਦੱਸਿਆ ਜਾਏ। ਜੀ ਬਿਲਕੁਲ ਜੀ। ਕੱਲ ਪਾਕਿਸਤਾਨ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਹਿੱਸਾ ਬਣ ਜਾ ਰਹੇ ਹਾਂ। ਹੁਣ ਬਕਾਇਦਾ ਜਿਹੜੀ ਇਤਲਾਹ ਸਾਹਮਣੇ ਆਈ ਹੈ ਉਹ ਇਹ ਹੈ ਕਿ ਪਾਕਿਸਤਾਨ ਨੇ ਇਹਦੇ ਤੇ ਦਸਤਖਤ ਕਰਕੇ ਇੱਕ ਆਜ਼ਾਰ ਕਰ ਦਿੱਤਾ ਹੈ ਜੋ ਗਾਜ਼ਾ ਦੇ ਵਿੱਚ ਅਮਨ ਵਾਸਤੇ ਬੋਰਡ ਆਫ ਪੀਸ ਇੱਕ ਮਿਥਿਆ ਹੈ। ਡੋਨਲਡ ਟਰੰਪ ਹੋਣਾ ਨੇ, ਨੇਤਨਯਾਹੂ ਹੋਣਾ ਵੀ ਉਹਦੇ ਵਿੱਚ ਹੁਣ ਹਿੱਸਾ ਨੇ ਪਾਕਿਸਤਾਨ ਵੱਲੋਂ ਔਰ ਬਾਕੀ ਬਹੁਤ ਸਾਰੇ ਮੁਲਕ ਨੇ ਜਿਹੜੇ ਉਹਨਾਂ ਵੱਲੋਂ ਵੀ ਹੈ। ਅੱਛਾ, ਇਹ ਕੰਮ ਐਨ ਪਰਵੀਨ ਉਦੋਂ ਹੋਣ ਡਿਆ ਜਦੋਂ ਅਮਰੀਕਾ ਦੇ ਰਵਾਇਤੀ ਯੂਰਪੀ ਇਤਿਹਾਦੀ ਨੇ ਜਿਹੜੇ ਉਹ ਇਸ ਪਲਾਨ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ, ਨਾ ਉਹਨਾਂ 'ਚ ਕੋਈ ਗਾਂ ਆਉਣ ਡਿਆ, ਉਹ ਸਾਰੇ ਕਤਰਾਉਣ ਡੇ ਨੇ। ਠੀਕ ਹੈ, ਨਾਲ ਹੀ ਇਹ ਪਾਕਿਸਤਾਨ ਔਰ ਬਾਕੀ ਇਸਲਾਮੀ ਮੁਲਕਾਂ ਦਾ ਇਹਦੇ 'ਚ ਦਸਤਖਤ ਕਰਕੇ ਬਾਕਾਇਦਾ ਸਾਹਮਣੇ ਆਉਣਾ। ਇਹਦੇ ਤੇ ਕੱਲ ਨੈਸ਼ਨਲ ਅਸੈਂਬਲੀ ਦੇ ਇਕੱਠ 'ਚ ਬੜੀ ਜੀ ਧੂਆਂ ਧਾਰ ਕਿਸਮ ਦੇ ਸਵਾਲ ਨੇ ਜਿਹੜੇ ਉਹ ਉੱਠੇ ਨੇ। ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਪ੍ਰਧਾਨ ਨੇ ਜਿਹੜੇ ਬੈਰਿਸਟਰ ਗੌਹਰ ਹੋਣੇ, ਉਹਨਾਂ ਨੇ ਆਖਿਆ ਕਿ ਇਹ ਟਰੰਪ ਹੋਣਾ ਨੇ UNO ਦੇ ਮੁਕਾਬਲੇ ਤੇ ਇੱਕ ਗਰੁੱਪ ਬਣਾ ਦਿੱਤਾ ਹੈ, ਜਦ ਕਿ ਪਾਕਿਸਤਾਨ UNO ਦਾ ਮੈਂਬਰ ਆ। ਇਹ ਕਿਸੇ ਐਸਾ ਗਰੁੱਪ ਜੋ ਇੱਕ ਤਾਕਤਵਰ ਬਣਾ ਰਿਹਾ ਆ ਉਹਦਾ ਹਿੱਸਾ ਕਿਉਂ ਬਣ ਰਹੇ ਨੇ? ਇਹਦੇ ਤੇ ਦੱਸਿਆ ਜਾਏ ਨੰਬਰ 2 ਬੋਰਡ ਆਫ ਪੀਸ ਹੈ ਜਿਹੜਾ, ਇਹਦਾ ਏਜੰਡਾ ਕੀ ਹੈ, ਕਿਹੜੇ ਨੁਕਤੇ ਨੇ, ਕੀ ਉਹਨਾਂ ਤੇ ਇੰਪਲੀਮੈਂਟ ਹੋਏਗਾ, ਕਿਉਂ ਨਹੀਂ ਪਬਲਿਕ ਕੀਤਾ ਗਿਆ? ਨੈਸ਼ਨਲ ਅਸੈਂਬਲੀ 'ਚ ਉਹ ਗੱਲ ਕਿਉਂ ਨਹੀਂ ਕੀਤੀ ਗਈ? ਇਸ ਅਸੈਂਬਲੀ ਨੂੰ, ਇਸ ਈਵਾਨ ਨੂੰ ਭਰੋਸੇ 'ਚ ਕਿਉਂ ਨਹੀਂ ਲਿਆ ਗਿਆ ਕਿ ਅਸੀਂ ਇਹ ਕਰਨ ਜਾ ਰਹੇ ਹਾਂ? ਇਹਦੇ ਤੋਂ ਬਾਅਦ ਫਿਰ ਮੌਲਾਨਾ ਫਜ਼ਲੁਰ ਰਹਿਮਾਨ ਨੇ ਜਿਹੜੇ ਉਹਨਾਂ ਨੇ ਧੂਆਂਧਾਰ ਤਕਰੀਰ ਕੀਤੀ। ਉਹਨਾਂ ਆਖਿਆ ਕਿ ਜਦੋਂ 1948 'ਚ ਕਾਇਦੇ ਆਜ਼ਮ ਨੇ ਇਹ ਕਹਿ ਦਿੱਤਾ ਸੀਗਾ ਕਿ ਇਸਰਾਈਲ ਇੱਕ ਨਜਾਇਜ਼ ਬੱਚਾ ਆ ਤੇ ਪਾਕਿਸਤਾਨ ਉਹਨਾਂ ਮਾਮਲਿਆਂ 'ਚ ਕਿਉਂ ਆਉਣ ਡਿਆ ਆ? ਹੁਣ ਆਉਣ ਵਾਲੇ ਵਕਤ ਵਿੱਚ ਅਸੀਂ ਇਹ ਵੇਖਣਾ ਆ ਕਿ ਇੱਕ ਪਾਸੇ ਨੇਤਨਯਾਹੂ ਬੈਠਾ ਹੈ ਔਰ ਉਹਦੇ ਨਾਲ ਗੱਲਬਾਤ ਕਰਨ ਲਈ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਬੈਠਾ ਆ। ਇਹ ਕਿਸੇ ਸੂਰਤ ਸਾਨੂੰ ਨਹੀਂ ਗਾ ਭੁਗਦਾ। 70,000 ਲੋਕ ਨੇ ਜਿਹੜੇ ਉਹਨਾਂ ਨੂੰ ਗਾਜ਼ਾ ਦੇ ਵਿੱਚ ਮਾਰ ਦਿੱਤਾ ਗਿਆ। ਗਾਜ਼ਾ ਆ ਜਿਹੜਾ, ਇਹਦੇ ਤੇ ਫਲਸਤੀਨ ਦੇ ਉੱਤੇ ਕਬਜ਼ੇ ਦੇ ਵਿੱਚ ਕੌਣ ਤਾਕਤਾਂ ਸਨ? ਇਹੀ ਯੂਰਪ ਸੀਗਾ, ਇਹੀ ਬਾਕੀ ਸਾਰੇ ਸਨ। ਅੱਜ ਉਹੀ ਇਸ ਅਮਨ ਸਮਝੌਤੇ ਲਈ ਇੱਕ ਬੋਰਡ ਬਣਾਉਣ ਡੇ ਨੇ, ਉਹੀ ਪਹਿਲਾਂ ਅੱਗ ਲਾਉਣ ਡੇ ਨੇ, ਉਹੀ ਪਹਿਲਾਂ ਲੋਕਾਂ ਨੂੰ ਮਾਰਨ ਡੇ ਨੇ, ਉਹੀ ਫਿਰ ਉਸ ਤੋਂ ਬਾਅਦ ਅਮਨ ਦੇ ਨੇ ਜਿਹੜੇ ਉਹ ਪ੍ਰਧਾਨ ਬਣ ਬੈਠੇ ਨੇ। ਪਾਕਿਸਤਾਨ ਨੇ ਇਹ ਕੰਮ ਠੀਕ ਨਹੀਂ ਕੀਤਾ। ਉਹਨਾਂ ਦੋ ਟੋਕ ਸਾਫ਼ ਲਫ਼ਜ਼ਾਂ ਦੇ ਵਿੱਚ ਮੌਲਾਨਾ ਫਜ਼ਲੁਰ ਰਹਿਮਾਨ ਨੇ ਮੁਖਾਲਫਤ ਕਰ ਦਿੱਤੀ ਔਰ ਨਾਲ ਮੰਗ ਕੀਤੀ ਹੈ ਕਿ ਇਹ ਕਿਹੜੇ ਨੁਕਤੇ ਨੇ ਜਿਹੜੇ ਹੁਣ ਪਾਕਿਸਤਾਨ ਮੰਨ ਬੈਠਾ ਹੈ ਔਰ ਪਾਕਿਸਤਾਨ ਨੇ ਪੂਰੀਆਂ ਕਰਨੇ। ਉਹਨਾਂ ਨੂੰ ਅਸੈਂਬਲੀ ਦੇ ਵਿੱਚ ਪੇਸ਼ ਕੀਤਾ ਜਾਂਦਾ, ਉਹਨਾਂ ਦੇ ਬਹਿਸ ਹੁੰਦੀ, ਨਹੀਂ ਹੋਇਆ, ਪਰ ਹੁਣ ਵੀ ਅਸੀਂ ਕਹਿੰਦੇ ਹਾਂ ਕਿ ਉਹ ਸਾਰੇ ਪਬਲਿਕ ਕੀਤੇ ਜਾਣ। ਜੀ, ਹੁਕਮਰਾਨ ਧੜਾ ਵੋਟਰਾਂ ਦੀ ਉਮਰ 18 ਤੋਂ 25 ਕਰਨ ਨੂੰ ਪਰ ਤੋਲ ਰਿਹਾ ਹੈ। ਇਮਰਾਨ ਖਾਨ ਦੀ ਜੇਲ੍ਹਾਂ 'ਚ ਕੈਦ ਲੀਡਰਸ਼ਿਪ ਨੇ ਖਤ ਲਿਖ ਦਿੱਤਾ ਹੈ ਕਿ ਬਈ ਇਹ ਹਰਕਤ ਨਾ ਕੀਤੀ ਜਾਏ। ਪਾਕਿਸਤਾਨੀ ਕਨਸਟੀਟਿਊਸ਼ਨ, ਪਾਕਿਸਤਾਨੀ ਅਸੂਲ, ਦਸਤੂਰ, ਜ਼ਾਬਤੇ ਇਹ ਕਹਿੰਦੇ ਨੇ ਕਿ ਜਦੋਂ ਪਾਕਿਸਤਾਨ 'ਚ ਕੋਈ ਵੀ ਜੀ ਹੈ ਜਿਹੜਾ ਉਹਦੀ ਉਮਰ 18 ਸਾਲ ਹੁੰਦੀ ਹੈ, ਉਹਦਾ ਇੱਕ ਕੌਮੀ ਸ਼ਨਾਖਤੀ ਕਾਰਡ ਬਣਦਾ ਹੈ ਤੇ ਉਹ ਨਾਲ ਹੀ ਵੋਟਰ ਵੀ ਬਣ ਜਾਂਦਾ ਹੈ। ਜਿਹੜਾ 18 ਸਾਲ ਉਮਰ ਹੋ ਗਈ ਹੈ, ਵੋਟਰ ਨਹੀਂ ਬਣਿਆ, ਵੋਟਰ ਲਿਸਟ 'ਚ ਨਾ ਨਹੀਂ, ਉਹ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੂੰ ਜਾ ਕੇ ਦੱਸੇ ਔਰ ਆਪਣੇ ਆਪ ਨੂੰ ਐਜ਼ ਵੋਟਰ ਰਜਿਸਟਰਡ ਕਰ ਲਵੇ। ਹੁਣ ਇਸ ਵੇਲੇ ਜਵਾਨ ਪੀੜ੍ਹੀ ਜਿੰਨੀ ਹੈ ਉਹ ਤਾਂ ਗੀਤ ਗਾਉਣ ਡਈ ਹੈ ਇਮਰਾਨ ਖਾਨ ਦੇ। ਹੁਣ ਇਮਰਾਨ ਖਾਨ ਦੇ ਜਿਹੜੇ ਗੀਤ ਗਾਉਂਦੇ ਨੇ ਉਹਨਾਂ ਸਾਰਿਆਂ ਦਾ ਵੋਟ ਆ ਜਿਹੜਾ ਉਹ ਅਗਰ ਕਿਤੇ ਬਿਲਕੁਲ ਸਾਫ਼ ਸ਼ਿਫਾਫ ਅੱਜ ਚੋਣਾਂ ਹੋ ਗਈਆਂ ਪਾਕਿਸਤਾਨ 'ਚ ਜਿਹਨੂੰ ਨਿਊਟਰਲ ਕਹਿੰਦੇ ਨੇ, ਵਾਕਈ ਧਾਂਦਲੀ ਤੋਂ ਪਾਕ ਹੋਈਆਂ, ਤੇ ਫਿਰ ਕੀ ਬਣਨਾ ਪ੍ਰਵੀਨ? ਬੜੇ ਧਰਨ ਤਖਤੇ ਨੇ ਜਿਹੜੇ ਉਹ ਰੁੜ ਜਾਣੇ ਨੇ। ਸੋ ਉਸ ਡਰ, ਉਸ ਖੌਫ ਆਫ ਸਹਿਮ ਤੋਂ ਹੁਣ ਸਰਕਾਰ ਦੀ ਜਿਹੜੇ ਕਹਿ ਲਓ ਕਿ ਹੁਕਮਰਾਨ ਧੜਾ ਹੈ ਜਿਹੜਾ ਸਰਕਾਰੀ ਜ਼ਰੀਏ ਮਸ਼ੀਨਰੀ ਨੂੰ ਵਰਤ ਕੇ ਉਹ ਚਾਹ ਰਹੇ ਨੇ ਕਿ ਇਹ ਵੋਟਰਾਂ ਦੀ ਉਮਰ 18 ਸਾਲ ਤੋਂ 25 ਸਾਲ ਕਰ ਦਿੱਤੀ ਜਾਏ। ਖਬਰਾਂ ਨੇ ਜਿਹੜੀਆਂ ਇਹ ਵੱਡੇ ਪਾਕਿਸਤਾਨ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਵੱਲੋਂ ਲੀਕ ਕੀਤੀਆਂ ਗਈਆਂ, ਜਿਹਦੇ ਤੋਂ ਬਾਅਦ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਇਹਦੇ ਤੇ ਇਤਜਾਜ ਵੀ ਕੀਤਾ ਕਿ ਜੀ ਇਹ ਕੰਮ ਅਸੀਂ ਬਿਲਕੁਲ ਨਹੀਂ ਹੋਣ ਦੇਵਾਂਗੇ। ਜਦ ਕਿ ਨੈਸ਼ਨਲ ਅਸੈਂਬਲੀ 'ਚ ਜੇ ਮਤਾ ਮਨਜ਼ੂਰ ਹੋ ਜਾਂਦਾ ਤੇ ਉਹਨਾਂ ਕੋਲ ਇੰਨੀ ਤਾਕਤ ਨਹੀਂ ਗੀ ਕਿ ਉਹ ਇਹਨੂੰ ਰੋਕ ਸਕਣ। ਪਰ
ਹੁਕਮਰਾਨ ਜਮਾਤ ਦੇ ਜਿਹੜੇ ਮਨਸੂਬਾਬੰਦੀ ਦੇ ਫੈਡਰਲ ਵਜ਼ੀਰ ਨੇ ਐਸਨ ਇਕਬਾਲ ਹੋਣੇ, ਉਹਨਾਂ ਨੇ ਆਖਿਆ ਕਿ ਜੀ ਐਸੀ ਕੋਈ ਗੱਲ ਨਹੀਂ ਕਿ 18 ਸਾਲ ਤੋਂ ਲੈ ਕੇ ਤੇ 25 ਸਾਲ ਤੱਕ ਦੀ ਉਮਰ ਦੇ ਜਿਹੜੇ ਨੇ ਉਹਨਾਂ ਕੋਲੋਂ ਅਸੀਂ ਵੋਟ ਦਾ ਹੱਕ ਖੋਣ ਲੱਗੇ ਆ। ਇਹ 7 ਸਾਲ ਜਿਹੜੇ ਬਣਦੇ ਨੇ ਨਾ, ਇਹਨਾਂ ਕੋਲ ਵੀ ਵੋਟਰ ਦਾ ਹੱਕ ਹੋਏਗਾ, ਔਰ ਇਹ ਬਿਲਕੁਲ ਗਲਤ ਆ ਕਿ ਸਿਰਫ 25 ਸਾਲ ਦਾ ਬੰਦਾ ਜਿਹੜਾ ਉਹੀ ਵੋਟਰ ਹੋਏਗਾ ਜਾਂ ਉਹਦੇ ਕੋਲ ਹੀ ਵੋਟ ਪਾਉਣ ਦਾ ਹੱਕ ਹੋਏਗਾ। ਇਹ ਸਭ ਅਫਵਾਹਾਂ ਨੇ, ਇਹਨਾਂ ਤੇ ਕੰਨ ਨਾ ਧਰਿਆ ਜਾਏ। ਇਮਰਾਨ ਖਾਨ ਦੀ ਸਿਆਸੀ ਪਾਰਟੀ ਦੀ ਸਾਰੀ ਲੀਡਰਸ਼ਿਪ ਜਿਹੜੀ ਜੇਲ੍ਹ ਚ ਕੈਦ, ਜਿਨ੍ਹਾਂ ਚ ਸ਼ਾਹ ਮਹਿਮੂਦ ਕੁਰੈਸ਼ੀ ਹੈ, ਜਿਨ੍ਹਾਂ ਚ ਡਾਕਟਰ ਯਾਸਮੀਨ ਰਾਸ਼ਦ ਹੈ, ਜਿਨ੍ਹਾਂ ਚ ਚੱਠਾ ਸਾਹਿਬ ਨੇ, ਜਿਨ੍ਹਾਂ ਚ महमूद उर रशीद है, बाकी सारे ने उन्होंने एक साझा खत लिखिया है कि ਇਹ ਕੰਮ ਕਰਕੇ ਜਵਾਨ ਪੀੜ੍ਹੀ ਜਿਹੜੀ ਇਸ ਵੇਲੇ ਇਮਰਾਨ ਖਾਨ ਦੀ ਹਾਮੀ ਹੈ, ਉਹਨਾਂ ਦੇ ਵੋਟ ਦੇ ਫੈਸਲੇ ਨੇ ਜਿਹੜੇ ਉਹਨਾਂ ਅੱਗੇ ਨੱਕਾ ਲਾਇਆ ਜਾ ਰਿਹਾ, ਰੋਕ ਲਾਈ ਜਾ ਰਹੀ ਹੈ, ਕੰਧ ਖੜੀ ਕੀਤੀ ਜਾ ਰਹੀ ਹੈ, ਜਿਹੜੀ ਕਿਸੇ ਪਾਸੇ ਵੀ ਕਾਬਲੇ ਕਬੂਲ ਨਹੀਂ। ਹਰ ਉਹ ਬੰਦਾ ਜਿਹਦਾ ਸ਼ਨਾਖਤੀ ਕਾਰਡ ਬਣ ਜਾਂਦਾ ਹੈ, ਉਹ ਇੱਕ ਆਕਲ, ਬਾਲਗ ਔਰ ਆਪਣੇ ਫੈਸਲੇ ਕਰਨ 'ਚ ਆਜ਼ਾਦ ਤਸੱਵਰ ਕੀਤਾ ਜਾਂਦਾ ਹੈ। ਜਦੋਂ ਇੱਕ ਸ਼ਖਸੀ ਆਜ਼ਾਦੀ ਹੈ ਤੇ ਉਸ ਬੰਦੇ ਨੂੰ ਆਪਣੀ ਮਰਜ਼ੀ ਦੀ ਸਰਕਾਰ ਆ ਜਿਹੜੀ, ਉਹਦੇ ਚੁਣਾਵ ਵਾਸਤੇ ਆਪਣਾ ਵੋਟ ਪਾਉਣ ਦਾ ਹੱਕ ਕਿਉਂ ਨਹੀਂ? ਸੋ ਇਹ ਉਹਨਾਂ ਵੱਲੋਂ ਖਤ ਜਿਹੜਾ ਸਾਹਮਣੇ ਆਇਆ, ਉਹਦਾ ਕਹਿ ਲਵੋ ਕਿ ਮਤਨ ਹੈ, ਉਹਦੇ ਨੁਕਤੇ ਨੇ ਜਾਂ ਉਹਦੇ ਜਿਹੜੀ ਗੱਲਬਾਤ ਕਹੀ ਗਈ ਜੀ। ਇਮਾਨ ਮਜ਼ਾਰੀ ਤੇ ਉਹਦੇ ਘਰ ਵਾਲੇ ਹਾਦੀ ਚੱਠਾ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੇ ਇਸਲਾਮਾਬਾਦ ਹਾਈ ਕੋਰਟ ਬਾਰ ਦੇ ਅਹਾਤੇ ਨੂੰ ਪਿਛਲੇ 5 ਦਿਨਾਂ ਤੋਂ ਘੇਰਾਬੰਦੀ ਕੀਤੀ ਹੋਈ ਹੈ। ਦੋਵੇਂ ਮੀਆਂ ਬੀਵੀ ਅੰਦਰ ਹੀ ਕੈਦ ਨੇ। ਦੂਜੇ ਪਾਸੇ ਇੱਕ ਅਦਾਲਤ ਦਾ ਇਹ ਵੀ ਆਖਣਾ ਹੈ ਕਿ ਜੀ ਆਪ ਪੇਸ਼ ਹੋਣ। ਜੀ ਬਿਲਕੁਲ, ਇਹ ਜਿਹੜਾ ਹੈ ਇਹ ਬਕਾਇਦਾ ਹੁਕਮ ਲਾਹੌਰ ਹਾਈ ਕੋਰਟ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਨੇ ਇਸਲਾਮਾਬਾਦ ਦੇ, ਉਹਨਾਂ ਵੱਲੋਂ ਇਹ ਦਿੱਤਾ ਗਿਆ। ਅਫਜ਼ਲ ਮਝੋਕਾ ਉਹਨਾਂ ਦਾ ਨਾਂ ਹੈ, ਜਿਨ੍ਹਾਂ ਦੇ ਨਾਲ ਇਮਾਨ ਮਜ਼ਾਰੀ ਹੋਣਾ ਦੀ ਮੂੰਹ ਮਾਰੀ ਹੋਈ, ਉਹਨਾਂ ਦੇ ਘਰ ਵਾਲੇ ਦੀ ਵੀ ਮੂੰਹ ਮਾਰੀ ਹੋਈ। ਇਹ ਕੇਸ ਹੈ ਜਿਹੜਾ ਇਹ ਜੁਲਾਈ 2025 ਚ ਸੀਗਾ, ਜਦੋਂ ਉਹਨਾਂ ਨੇ ਜੱਜਾਂ ਦੇ ਖਿਲਾਫ ਬਕਾਇਦਾ ਟਵੀਟਸ ਕੀਤੇ ਔਰ ਆਖਿਆ ਕਿ ਜੱਜ ਵਿਕੇ ਹੋਏ ਨੇ, ਸਾਨੂੰ ਇਹ ਵੀ ਪਤਾ ਸਾਡੇ ਖਿਲਾਫ ਫੈਸਲੇ ਕੀ ਹੋਣੇ ਆ। ਉਹਦੇ ਤੋਂ ਬਾਅਦ ਇਹ ਸਾਰਾ ਮਾਮਲਾ ਹੋਇਆ। ਫਿਰ ਇਸਲਾਮਾਬਾਦ ਹਾਈ ਕੋਰਟ ਆ ਜਿਹੜੀ, ਉਹਨੇ ਆਖਿਆ ਕਿ ਪੇਸ਼ ਹੋਣ। ਇਹ ਦੋਵੇਂ ਮੀਆਂ ਬੀਵੀ ਪੇਸ਼ ਨਹੀਂ ਹੋ ਰਹੇ। ਜਦੋਂ ਇੱਕ ਜੱਜ ਤੇ ਭਰੋਸਾ ਹੀ ਨਹੀਂ ਉਹਨਾਂ ਨੂੰ, ਉਹ ਕੇਸ ਬਦਲਣ ਦਾ ਕਹਿੰਦੇ ਨੇ, ਕੇਸ ਨਹੀਂ ਬਦਲਿਆ ਜਾਂਦਾ। ਉਹਨਾਂ ਆਖਿਆ ਇਸ ਜੱਜ ਨੇ ਜਿਹੜਾ ਫੈਸਲਾ ਫਿਰ ਕਰਨਾ ਕਰ ਲਵੇ। ਪਿਛਲੀਆਂ ਤਰੀਕਾਂ ਦੇ ਵਿੱਚ ਵੀ ਇਹੋ ਹੀ ਹੋਇਆ। ਹੁਣ ਜੱਜ ਨੇ ਆਖਿਆ ਕਿ ਜੀ ਕਿੱਥੇ ਨੇ ਦੋਵੇਂ? 11:30 ਵਜੇ ਸਰਕਾਰੀ ਪ੍ਰੋਸੀਕਿਊਟਰ ਨੇ ਕਿਹਾ ਕਿ ਜੀ ਉਹ ਤੇ ਇੱਥੇ ਨਹੀਂ ਹੈ। 11:30 ਵਜੇ ਦੁਬਾਰਾ ਅਦਾਲਤੀ ਕਾਰਵਾਈ ਸ਼ੁਰੂ ਹੋਈ। ਸਵੇਰੇ ਪੁੱਛਿਆ, 11:30 ਵਜੇ ਤੱਕ ਦਾ ਵਕਫਾ ਕੀਤਾ, 11:30 ਵਜੇ ਫਿਰ ਪੁੱਛਿਆ ਗਿਆ। ਉਹਨਾਂ ਆਖਿਆ ਜੀ ਕੋਈ ਨਹੀਂ ਕਿ ਹੈ, ਸਾਨੂੰ ਉਹਨਾਂ ਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ ਜਾਏ, ਆਰਡਰ ਕੱਢੋ, ਅਸੀਂ ਗ੍ਰਿਫਤਾਰ ਕਰਨੇ। ਅੱਛਾ, ਹੁਣ ਪਿਛਲੀ ਪੇਸ਼ੀ ਤੇ ਵੀ ਇਹੋ ਕੁਝ ਹੋਇਆ। ਉਹ ਦੋਵੇਂ ਇਸ ਵੇਲੇ ਲੁਕੇ ਪਏ ਨੇ ਇਸਲਾਮਾਬਾਦ ਹਾਈ ਕੋਰਟ ਬਾਰ ਦੇ ਪ੍ਰੈਜ਼ੀਡੈਂਟ ਦੇ ਕਮਰੇ 'ਚ, ਬੈਂਚਾਂ ਤੇ ਕੁਰਸੀਆਂ ਤੇ। ਸੁਣਿਆ ਹੈ ਕਿ ਉੱਥੇ ਸੋਫਿਆਂ ਤੇ ਰਾਤਾਂ ਕੱਟਣ ਡੇ ਨੇ ਉਹ। ਤੇ ਬਾਹਰ ਜਦੋਂ ਹੀ ਆਏ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਗ੍ਰਿਫਤਾਰ ਕਰਕੇ ਉਹਨਾਂ ਤੇ ਅਤਗਰਦੀ, ਪਤਾ ਨਹੀਂ ਕਿਹੜੇ ਕਿਹੜੇ ਉਹ ਪਰਚੇ ਨੇ ਜਿਹੜੇ ਗੱਦਾਰੀ ਦੇ ਉਹ ਤਿਆਰ ਨੇ, ਜਿਹਦੇ ਕਾਰਨ ਉਹ ਇਸ ਵੇਲੇ ਉੱਥੇ ਲੁਕੇ ਬੈਠੇ ਨੇ। ਹੁਣ ਇਸਲਾਮਾਬਾਦ ਹਾਈ ਕੋਰਟ ਆ ਜਿਹੜੀ, ਉਹਦੇ ਕੋਲੋਂ ਵੀ ਇਹ ਸਰਕਾਰੀ ਪ੍ਰੋਸੀਕਿਊਟਰ ਦਾ ਕਹਿਣਾ ਕਿ ਉਹਨਾਂ ਆਖਿਆ ਕਿ ਠੀਕ ਹੈ, ਇਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਜੇ ਬਣਦੀ ਹੈ ਤੇ ਕਰ ਲਵੋ। ਹੁਣ ਅਦਾਲਤ ਇਹ ਦੱਸੇ, ਅਦਾਲਤ ਇਹ ਹੁਕਮ ਦੇਵੇ ਕਿ ਜੀ ਇਹਨਾਂ ਨੂੰ ਬਾਰ-ਬਾਰ ਤਲਬ ਕੀਤਾ ਜਾ ਰਿਹਾ ਹੈ, ਪੇਸ਼ ਨਹੀਂ ਹੋ ਰਹੇ, ਇਸ ਕਰਕੇ ਤੁਸੀਂ ਗ੍ਰਿਫਤਾਰੀ ਦਾ ਹੁਕਮ ਦਿਓ। ਤੇ ਆਲਾ ਅਦਾਲਤ ਦਾ ਪਹਿਲਾ ਹੈ, ਅਸੀਂ ਦੋਵਾਂ ਨੂੰ ਜਾ ਕੇ ਉੱਥੋਂ ਕਮਰੇ 'ਚੋਂ ਗ੍ਰਿਫਤਾਰ ਕਰਕੇ ਕੱਢਨੇ। ਜਦ ਕਿ ਇਸਲਾਮਾਬਾਦ ਹਾਈ ਕੋਰਟ ਦੇ ਜਿਹੜੇ ਜ਼ਿੰਮੇਦਾਰ ਨੇ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕਿ 5 ਦਿਨਾਂ ਜਿਹੜੀ ਨਾਕਾਬੰਦੀ ਚੱਲ ਰਹੀ ਹੈ, ਇਹਨੂੰ ਹਟਾਇਆ ਜਾਏ, ਪੁਲਿਸ ਪਰਾਂ ਹੋਵੇ, ਕਿਉਂਕਿ ਜਦੋਂ ਇਹ ਦੋਵੇਂ ਮੀਆਂ ਬੀਵੀ ਬਾਹਰ ਆਏ, ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਣਾ। ਇਮਾਨ ਮਜ਼ਾਰੀ ਉਹੀ ਹੈ ਜਿਹੜੀ ਫੌਜ ਤੇ ਵੀ ਨੁਕਤਾਚੀਨੀ ਕਰ ਰਹੀ ਹੈ। ਪਾਕਿਸਤਾਨੀ ਫੌਜ ਦੇ ਵਿੱਚ ਆਲਾ ਫੌਜ ਦੇ ਜ਼ਿੰਮੇਦਾਰ ਨੇ ਜਿਹੜੇ, ਉਹਨਾਂ ਦੀ ਕਰਪਸ਼ਨ ਤੇ ਵੀ ਬੋਲ ਰਹੀ ਹੈ। ਜਿਨ੍ਹਾਂ ਲੋਕਾਂ ਨੂੰ ਧੱਕੇ ਦੇ ਨਾਲ ਚੁੱਕਿਆ ਗਿਆ ਆ, ਉਹਨਾਂ ਦੇ ਕੇਸ ਵੀ ਲੜ ਰਹੀ ਹੈ। ਉਹਦਾ ਘਰ ਵਾਲਾ ਵੀ ਇਹੀ ਕੰਮ ਕਰਨ ਡਿਆ। ਇਮਰਾਨ ਖਾਨ ਲਈ ਗੱਜ ਵੱਜ ਕੇ ਬੋਲਣ ਵੀ ਉਹੀ ਡਈ ਹੈ। ਜਦਕਿ ਉਹਦੀ ਮਾਂ ਸ਼ੀਰੀ ਮਜ਼ਾਰੀ ਹੈ ਜਿਹੜੀ ਇਮਰਾਨ ਖਾਨ ਦੀ ਸਿਆਸੀ ਪਾਰਟੀ ਵੱਲੋਂ ਮੈਂਬਰ ਨੈਸ਼ਨਲ ਅਸੈਂਬਲੀ ਵੀ ਰਹਿ ਚੁੱਕੀ, ਵਜ਼ੀਰ ਵੀ ਰਹਿ ਚੁੱਕੀ ਔਰ ਬਹੁਤ ਵਧੀਆ ਉਸਤਾਦ ਵੀ ਹੈ। ਹੁਣ ਇਹ ਸਾਰਾ ਮਾਮਲਾ ਜਿਹੜਾ ਇਸ ਗ੍ਰਿਫਤਾਰੀ ਦੇ ਦੁਆਲੇ ਘੁੰਮਣ ਡਿਆ ਕਿ ਉਹ ਦੋਵੇਂ ਮੀਆਂ ਬੀਵੀ ਉੱਥੇ ਲੁਕੇ ਬੈਠੇ ਨੇ। ਇਧਰੋਂ ਅਫਜ਼ਲ ਮਝੋਕਾ ਜਿਹੜੇ ਜੱਜ ਨੇ, ਉਹ ਕਹਿੰਦੇ ਕਿ ਜੀ ਦੋਵੇਂ ਆਪ ਅਦਾਲਤ ਦੇ ਰੂਬਰੂ ਪੇਸ਼ ਹੋਣ। ਉਹਨਾਂ ਦੇ ਵਕੀਲ ਦੀ ਪੇਸ਼ੀ ਨੂੰ ਅਸੀਂ ਨਹੀਂ ਮੰਨਦੇ। ਵਕੀਲ ਪੇਸ਼ ਹੋ ਕੇ ਕੀ ਗੱਲ ਕਰਨ ਡਿਆ, ਸਾਨੂੰ ਉਹਦੇ ਨਹੀਂ, ਇਹ ਦੋਵੇਂ ਮੇਰੇ ਰੂਬਰੂ ਪੇਸ਼ ਹੋਣ। ਔਰ ਉਹ ਕਹਿੰਦੇ ਨੇ ਸਾਨੂੰ ਇਸ ਜੱਜ ਤੇ ਭਰੋਸਾ ਹੀ ਨਹੀਂ, ਅਸੀਂ ਇਹਦੇ ਸਾਹਮਣੇ ਕਿਉਂ ਪੇਸ਼ ਹੋਈਏ। ਜੀ, ਪਾਕਿਸਤਾਨੀ ਪ੍ਰੈਜ਼ੀਡੈਂਟ ਨੇ ਪ੍ਰਾਈਮ ਮਿਨਿਸਟਰ ਦੀ ਸਿਫਾਰਿਸ਼ ਤੇ ਮੁਲਕ ਭਰ ਦੀਆਂ ਹਾਈ ਕੋਰਟਸ ਤੇ 27 ਜੱਜ ਪੱਕੇ ਕਰ ਦਿੱਤੇ ਨੇ ਤੇ ਸੱਤਾਂ ਦੀ ਨੌਕਰੀ 'ਚ ਵਾਧਾ ਕਰ ਦਿੱਤਾ। ਜੀ ਹਾਂ, ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਸਿਫਾਰਿਸ਼ ਕੀਤੀ ਸੀ ਔਰ ਪਾਕਿਸਤਾਨੀ ਪ੍ਰੈਜ਼ੀਡੈਂਟ ਨੇ ਇਹਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਕਹਿ ਲਵੋ ਕਿ ਪਾਕਿਸਤਾਨ ਦੇ ਜਿੰਨੀਆਂ ਸੂਬਾ ਹਾਈ ਕੋਰਟਸ ਨੇ, ਉਹਨਾਂ ਸਮੇਤ ਫੈਡਰਲ ਹਾਈ ਕੋਰਟ ਹੈ ਜਿਹੜੀ ਇਸਲਾਮਾਬਾਦ ਹਾਈ ਕੋਰਟ ਜਿਹਨੂੰ ਕਹਿੰਦੇ, ਉਹਨਾਂ ਸਭ ਨੂੰ ਫਾਇਦਾ ਹੋਇਆ ਆ। ਔਰ ਇਹਦੇ ਵਿੱਚ ਮੈਂ ਸ਼ੁਰੂਆਤ ਅਗਰ ਕਰਾਂ ਤੇ ਸਿੰਧ ਹਾਈ ਕੋਰਟ ਦੇ 10 ਜੱਜ ਨੇ ਜਿਹੜੇ, ਉਹਨਾਂ ਨੂੰ ਪੱਕਿਆਂ ਕੀਤਾ ਗਿਆ ਆ। ਔਰ ਇਸ ਤੋਂ ਅੱਡ 2 ਜੱਜ ਐਸੇ ਨੇ ਜਿਨ੍ਹਾਂ ਦੀ ਨੌਕਰੀ ਦੀ ਮੁੱਦਤ 'ਚ 6 ਮਹੀਨੇ ਦਾ ਵਾਅਦਾ ਕੀਤਾ ਗਿਆ ਆ। ਦੂਸਰਾ ਨੰਬਰ ਆ ਜਿਹੜਾ ਉਹ ਆ ਜਾਂਦਾ ਜੀ ਪੰਜਾਬ ਦਾ। ਪੰਜਾਬ ਦੀ ਜਿਹੜੀ ਲਾਹੌਰ ਹਾਈ ਕੋਰਟ ਆ, ਉਹਦੇ 11 ਜੱਜ, ਬਸ ਸਭ ਤੋਂ ਬਹੁਤੀ ਗਿਣਤੀ ਲਾਹੌਰ ਹਾਈ ਕੋਰਟ ਦੀ ਹੈ, 11 ਜੱਜਾਂ ਨੂੰ ਪੱਕਿਆਂ ਕੀਤਾ ਗਿਆ ਹੈ। ਔਰ ਇਹਨਾਂ 11 ਜੱਜਾਂ ਤੋਂ ਅੱਡ 2 ਜੱਜ ਐਸੇ ਨੇ, ਮਾਫੀ ਚਾਹੁੰਦਾ, 3 ਜੱਜ ਐਸੇ ਨੇ ਜਿਨ੍ਹਾਂ ਦੀ ਨੌਕਰੀ ਦੀ ਮੁੱਦਤ ਦੇ ਵਿੱਚ 6 ਮਹੀਨੇ ਵਾਅਦਾ ਕੀਤਾ ਗਿਆ। ਪਿਸ਼ਾਵਰ ਹਾਈ ਕੋਰਟ ਦੇ ਨੇ ਜਿਹੜੇ, ਉਹ ਜੱਜਾਂ ਦੀ ਗਿਣਤੀ ਹੈ ਜਿਹੜੀ ਉਹ ਹੈ 6।
ਔਰ ਇਸੇ ਤਰ੍ਹਾਂ ਪਿਸ਼ਾਵਰ ਹਾਈ ਕੋਰਟ ਦੇ ਨਾਲ ਇਹਨਾਂ ਦਾ ਤਾਲੁਕ ਹੈ ਔਰ 6 ਮਹੀਨੇ ਦਾ ਵਾਅਦਾ ਜਿਹੜਾ ਉਹ 4 ਜੱਜਾਂ ਨੂੰ ਦਿੱਤਾ ਗਿਆ। ਬਲੋਚਿਸਤਾਨ ਹਾਈ ਕੋਰਟ ਆ ਜਿਹੜੀ ਉੱਥੇ 3 ਜੱਜ ਨੇ ਜਿਹੜੇ ਉਹਨਾਂ ਨੂੰ ਪੱਕਿਆਂ ਕੀਤਾ ਗਿਆ ਹੈ, ਪੱਕੀ ਨੌਕਰੀ ਉਹਨਾਂ ਦੀ ਕੀਤੀ ਗਈ ਹੈ ਔਰ 2 ਜੱਜ ਨੇ ਜਿਹੜੇ ਉਹਨਾਂ ਨੂੰ ਉਹਨਾਂ ਦੀ ਨੌਕਰੀ ਦੀ ਮੁੱਦਤ ਦੇ ਵਿੱਚ ਵਾਅਦਾ ਦਿੱਤਾ ਗਿਆ। ਆਮ ਲੋਕਾਂ ਦਾ, ਸਿਆਸੀ ਪੰਡਤਾਂ ਦਾ ਇਹ ਆਖਣਾ ਹੈ ਕਿ ਇਸ ਵੇਲੇ ਸਰਕਾਰ ਇਹ ਮਨਜ਼ੂਰੀਆਂ ਦੇ ਕੇ ਜਿਹੜੀਆਂ ਆਲਾ ਅਦਾਲਤਾਂ ਨੇ ਉੱਥੇ ਆਪਣੇ ਹਾਮੀ ਜੱਜਾਂ ਨੂੰ ਪੱਕਿਆਂ ਕਰਨ ਦੇ ਨੇ, ਤਗੜਿਆਂ ਕਰਨ ਦੇ ਨੇ, ਤਾਂ ਕਿ ਕੱਲ ਨੂੰ ਜੇ ਧਰਨ ਤਖਤਾ ਪਲਟੇ ਵੀ ਤੇ ਜਿਹੜੇ ਮੁਕਦਮੇ ਇਹਨਾਂ ਤੇ ਦਾਇਰ ਹੋਣ ਉਹਨਾਂ ਨੂੰ ਸੁਣਨ ਵਾਲੇ ਇਹਨਾਂ ਦੇ ਜੱਜਾਂ ਦਾ ਬਹੁਤਾ ਵਾਧਾ ਹੋਵੇ। ਜੇ ਮੁਖਾਲਫ ਜੱਜ ਇੱਕ ਅੱਧਾ ਹੈ ਤੇ ਬੈਂਚ ਐਸਾ ਬਣੇ ਕਿ ਜਿਹਦੇ ਚ 3 ਜੱਜ ਨੇ ਤੇ 2 ਹਕੂਮਤੀ ਹਮਾਇਤੀ ਨਹੀਂ ਜਾਂ ਹੁਕਮਰਾਨ ਧੜੇ ਦੇ ਹਮਾਇਤੀ ਨੇ, ਇੱਕ ਇਹਨਾਂ ਦਾ ਮੁਖਾਲਫ ਆ। ਸੋ ਉਹ ਇਨਸਾਫ ਨੂੰ ਆਪਣੇ ਹੱਕ ਦੇ ਵਿੱਚ ਮਤਲਬ ਪੂਰੀ ਟ੍ਰੇਲ ਪੂਰਾ ਸੋਲੰਗੀ ਬਦਲਣ ਦੇ ਚੱਕਰਾਂ ਦੇ ਵਿੱਚ ਨੇ। ਇਹ ਉਹਦੀ ਇੱਕ ਕੋਸ਼ਿਸ਼ ਔਰ ਯਤਨ ਹੈ ਜਿਹੜਾ ਉਹਦੇ ਪਾਰੋਂ ਵੀ ਇਸ ਕੰਮ ਨੂੰ ਵੇਖਿਆ ਜਾ ਰਿਹਾ ਜੀ। ਸੁਣਿਆ ਪਿਛਲੇ 3 ਸਾਲਾਂ 'ਚ ਸਰਕਾਰ ਨੇ ਕੌਮੀ ਤਮਗਿਆਂ ਤੇ ਅਵਾਰਡਸ ਦੀ ਬਰਸਾਤ ਕਰਦਿਆਂ ਹੋਇਆਂ 1200 ਲੋਕਾਂ ਨੂੰ ਮਾਨਤਾ ਦਿੱਤੀ ਹੈ। ਜੀ ਬਿਲਕੁਲ ਦਿੱਤੀ ਹੈ ਜੀ ਔਰ ਇਹਦੇ 'ਚ ਮੈਂ ਅਗਰ ਦੱਸਾਂ ਤੁਹਾਨੂੰ, ਇਹ 1200 ਲੋਕ ਨੇ ਜਿਹੜੇ ਇਹਨਾਂ ਦੇ ਵਿੱਚ 21 ਨੂੰ ਕੌਮੀ ਅਵਾਰਡ ਜਾਂ ਤਮਗੇ ਦਿੱਤੇ ਗਏ ਨੇ ਔਰ 16 ਨੂੰ ਸਿਵਲ ਤਮਗੇ ਨੇ ਜਿਹੜੇ 1600 ਨੂੰ ਉਹ ਦਿੱਤੇ ਗਏ। ਕੁੱਲ ਮਿਲਾ ਕੇ ਇਹ ਜਿਹੜੇ 5 ਇਜਾਜ਼ ਐਸੇ ਨੇ ਜਿਨ੍ਹਾਂ ਦੇ ਆਰਾਮ ਦੀ ਰਕਮ ਆ ਜਿਹੜੀ ਉਹ ਵੀ ਅੱਛਾ 5 ਇਹ ਜਿਹੜੇ ਨਾ ਪ੍ਰਵੀਨ ਇਹਨਾਂ ਦੇ ਵਿੱਚ ਨਿਸ਼ਾਨੇ ਸ਼ੁਜਾਤ ਆ ਜਿਹੜੀ ਇਹ ਦਿੱਤਾ ਜਾਂਦਾ। ਜੇ ਬੰਦਾ ਜਿੰਦਾ ਤੇ ਉਹਨੂੰ ਇਸ ਤਮਗੇ ਦੇ ਨਾਲ ਨਾਲ 15 ਲੱਖ ਰੁਪਈਆ ਦਿੱਤਾ ਜਾਂਦਾ ਤੇ ਜੇ ਉਹ ਮਰਿਆ ਹੋਵੇ ਤੇ ਉਹਦੇ ਵਾਲੀ ਵਾਰਸਾਂ ਨੂੰ 18,75,000 ਦਿੱਤੇ ਜਾਂਦੇ ਨੇ। ਇੰਜ ਹੀ ਹਲਾਲੇ ਸ਼ੁਜਾਤ ਆ ਇਹ ਆ, ਜੇ ਬੰਦਾ ਜਿੰਦਾ ਹੋਵੇ ਤੇ ਉਹਨੂੰ 12,50,000 ਦਿੱਤਾ ਜਾਂਦਾ ਤੇ ਜੇ ਉਹ ਮੋਇਆ ਹੋਵੇ ਤੇ ਉਹਦੇ ਵਾਲੀ ਵਾਰਸਾਂ ਨੂੰ 16,25,000 ਦਿੱਤਾ ਜਾਂਦਾ। ਐਵੇਂ ਹੀ ਜਿਹੜਾ 17 ਸ਼ੁਜਾਤ ਆ ਉਹਦੀ ਰਕਮ 11,25,000 ਆ, ਪਰ ਜੇ ਮੌਣ ਮਗਰੋਂ ਦਿੱਤਾ ਜਾਏ ਤੇ ਉਹ 13,75,000 ਆ। ਤਮਗਾ ਸ਼ੁਜਾਤ ਆ ਜਿਹਦੇ 10,25,000 ਜੀਂਦਿਆਂ ਔਰ ਮੋਇਆ 11,75,000 ਹੁੰਦਾ। ਐਵੇਂ ਪ੍ਰਾਈਡ ਆਫ ਪਰਫਾਰਮੈਂਸ ਤੁਸੀਂ ਸੁਣਿਆ ਹੋਏਗਾ, ਸਦਾਰਤੀ ਤਮਗਾ ਵਗਾਏ ਉਸਨੇ ਕਾਰਕਰਦਗੀ, ਇਹ ਜਿਹਨੂੰ ਵੀ ਲੱਭਦਾ ਹੈ ਉਹਨੂੰ 12,50,000 ਰੁਪਇਆ ਇਨਾਮ ਜਿਹੜਾ ਉਹ ਦਿੱਤਾ ਜਾਂਦਾ ਆ। ਇਹ ਜਿੰਦਾ ਹੋਵੇ ਜਾਂ ਮੋਇਆ ਹੋਏ ਇਨਾਮ ਦੀ ਰਕਮ ਇਹੋ ਹੀ ਹੈ। ਅੱਛਾ, ਇਸ ਤੋਂ ਅੱਗੇ ਇਹ ਜਿੰਨੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਇਹ ਨੈਸ਼ਨਲ ਅਵਾਰਡ ਔਰ ਦਿੱਤੇ ਜਾਂਦੇ ਨੇ, ਤੁਹਾਨੂੰ ਪਤਾ ਇਹਨਾਂ ਕੋਲ ਕੀ ਸਹੂਲਤ ਹੁੰਦੀ? ਇਹ ਮੁਲਕ ਭਰ ਦੇ ਵਿੱਚ ਜਿੰਨੇ ਸਰਕਾਰੀ VIP ਲਾਂਚ ਨੇ, ਯਾਨੀ 에ਅਰਪੋਰਟ ਤੇ ਜਾਣਾ ਤੇ VIP ਲਾਂਚ ਵਰਤ ਸਕਦੇ ਨੇ। ਇਹ ਸਬੂਤ ਦੇ ਕੇ ਕਿ ਜੀ ਮੈਂ ਸਿਵਲ ਅਵਾਰਡ, ਨੈਸ਼ਨਲ ਅਵਾਰਡ ਜਾਂ ਇਹੋ ਜੀ ਕਿਸੇ ਮਾਨਤਾ ਦਾ ਹੱਕਦਾਰ ਆ, ਇਹ VIP ਲਾਂਚ ਵਰਤ ਸਕਦੇ ਨੇ। ਇਹ ਸਰਕਾਰੀ ਗੈਸਟ ਹਾਊਸਿਸ ਨੇ ਜਿਹੜੇ ਉਹਨਾਂ ਨੂੰ ਵਰਤ ਸਕਦੇ ਨੇ। ਇਹ ਪਿਸਤੌਲ, ਕਲੈਸ਼ਨਕੋਫ, 12 ਬੋਰ, ਇਹ 2 ਸ਼ਾਟ, ਇਹਨਾਂ ਦੇ 2 ਲਾਇਸੈਂਸ ਨੇ ਜਿਹੜੇ ਉਹ ਵੀ ਲੈ ਸਕਦੇ ਨੇ। ਇਹਨਾਂ ਨੂੰ ਇਹ ਵੀ ਸਹੂਲਤ ਹੈ ਜਿਹੜੀ ਇਹ ਹੁੰਦੀ ਹੈ। ਤੇ ਇਹਦੇ 'ਚ ਜੀ ਸਭ ਤੋਂ ਬਹੁਤਾ ਜਿਹੜਾ ਕੰਮ ਹੋਇਆ ਉਹ ਸਿੰਧ ਸਰਕਾਰ ਦਾ ਹੋਇਆ। ਸਿੰਧ ਦੇ ਵਿੱਚ ਪਿਛਲੇ 3 ਸਾਲਾਂ 'ਚ 149 ਸਿਵਲ ਇਜਾਜ਼ ਨੇ, ਖੈਬਰ ਪਖਤੂਨਖਾਨ 'ਚ 114 ਨੇ, ਪੰਜਾਬ ਤੀਸਰੇ ਨੰਬਰ ਤੇ ਆ 74 ਨੇ ਔਰ ਬਲੋਚਿਸਤਾਨ ਦੇ ਵਿੱਚ 37 ਨੇ ਜਿਹੜੇ ਉਹ ਨੇ। ਕੌਮੀ ਵਿਰਸਾ ਜਿਹੜਾ ਹੈ ਫੈਡਰਲ ਮਹਿਕਮਾ 132 ਦੀ ਨੋਮੀਨੇਸ਼ਨ ਉਹਨਾਂ ਵੱਲੋਂ ਹੋਈ, ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਦੀ ਫੈਡਰਲ ਮਿਨਿਸਟਰੀ ਵੱਲੋਂ 99 ਦੀ ਹੋਈ, ਇੰਟੀਰੀਅਰ ਮਿਨਿਸਟਰੀ ਵੱਲੋਂ 85 ਦੀ ਹੋਈ, ਜਦਕਿ ਇੰਟੀਰੀਅਰ ਦੇ ਨਾਲ ਨਾਲ ਫਾਰਨ ਮਿਨਿਸਟਰੀ ਜਿਹੜੀ ਉਹਨੇ 82 ਲੋਕ ਨੇ ਜਿਹੜੇ ਉਹਨਾਂ ਦੇ ਵਾਸਤੇ ਕੀਤੀ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸੈਕਟਰੀਏਟ ਜਿਹੜੀ ਉਹਨੇ 67 ਲੋਕਾਂ ਨੂੰ ਦਿੱਤਾ। ਸੋ ਬਰਸਾਤ ਤੇ ਵਾਕਈ ਹੋਈ ਔਰ ਜੀ ਅੰਨੇ ਵਾਹ ਹੋਈ ਜੀ। ਮਸੂਦ ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਦੇ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਨਾਲ ਪੰਜਾਬੀ ਰੇਡੀਓ USA ਦੇ ਫੇਸਬੁੱਕ, YouTube, ਇੰਸਟਾਗ੍ਰਾਮ ਔਰ ਟਿਕਟੌਕ ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਤੁਸੀਂ ਉੱਥੇ ਜਾ ਕੇ ਵੇਖ ਸਕਦੇ, ਪਰ ਉਹਦੇ ਲਈ ਸਾਡੇ ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਡੇ ਤੱਕ ਅਪਡੇਟਸ ਜਿਹੜੀਆਂ ਉਹ ਵੀ ਪਹੁੰਚਦੀਆਂ ਰਹਿਣ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਪ੍ਰਵੀਨ ਅਸੀਂ ਆਪਣੇ ਦਰਸ਼ਕਾਂ, ਆਪਣੇ ਸਰੋਤਿਆਂ ਦੇ ਸਾਹਮਣੇ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਲੈ ਕੇ ਆਉਂਦੇ ਆ। ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਔਰ ਵਪਾਰ ਦੇ ਵਧਾਅ ਵਾਸਤੇ ਫਾਇਦਾਮੰਦ ਸਾਬਤ ਹੋ ਸਕਦੀਆਂ ਨੇ ਤਾਂ ਤੁਸੀਂ ਇਹਨਾਂ ਨੂੰ ਸਪਾਂਸਰ ਵੀ ਕਰ ਸਕਦੇ ਜੇ। ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।